ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 5 ਸਤੰਬਰ 2017 21 ਭਾਦੂ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੀ ਜਾਣਕਾਰੀ ਲਈ ਦੱਸੀਏ। ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫੈਬਿਕ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸਿਪਿਨ ਦੀ ਐਪ ਰਾਹੀਂ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ TV84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਅੱਜ ਦਾ। ਜਿਸ ਤਰ੍ਹਾਂ ਕਿ ਵੀਕ ਦਾ ਪਹਿਲਾ ਹੈ ਅਸੀਂ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸਾਨੂੰ ਹਮੇਸ਼ਾ ਹੀ ਤੁਹਾਡੇ ਵੀਕਐਂਡ ਦੀ ਉਡੀਕ ਰਹਿੰਦੀ ਹੈ। ਤੁਹਾਡਾ ਵੀਕਐਂਡ ਕਿੱਥੇ ਗੁਜ਼ਰਿਆ, ਕੀ ਕੀਤਾ, ਉਹਦੇ ਬਾਰੇ ਅਸੀਂ ਜਾਣਨਾ ਚਾਹਾਂਗੇ। ਉਸ ਤੋਂ ਬਾਅਦ ਆਪਾਂ ਅੱਜ ਜਿਸ ਤਰ੍ਹਾਂ ਕਿ ਭਾਈ ਦਿੱਤ ਸਿੰਘ ਜੀ ਦਾ 116ਵੀਂ ਬਰਸੀ ਹੈਗੀ ਹੈ, ਉਸ ਬਾਰੇ ਅਸੀਂ ਤੁਹਾਡੇ ਤੋਂ ਵਿਚਾਰ ਜਾਣਨਾ ਚਾਹਾਂਗੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਐਤਕੀ ਵੀਕਐਂਡ ਤਾਂ ਲੰਬਾ ਵੀਕਐਂਡ ਹੋ ਗਿਆ ਕਿਉਂਕਿ ਪਿਛਲਾ ਕੱਲ ਯਾਨੀ ਕਿ ਮੰਡੇ ਲੇਬਰ ਡੇ ਸੀ ਜੀ। ਔਰ ਕਿਉਂਕਿ ਵੀਕਐਂਡ ਤੇ ਅਸੀਂ ਗੁਰਦੁਆਰਾ ਸਿੱਖ ਸੁਸਾਇਟੀ ਫਿਲਾਡੈਲਫੀਆ, ਜਿੱਥੇ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਯਾਦ ਸਮਰਪਿਤ ਦੀਵਾਨ ਸੀ, ਨਾਲ ਦੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਆਦ ਬੀੜ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਦਿਨ ਵੀ ਉਹਨਾਂ ਨੇ ਰੱਖਿਆ ਹੋਇਆ ਸੀ ਜੀ। ਸੋ ਅਸੀਂ ਫਿਲਾਡੈਲਫੀਆ ਪਹੁੰਚੇ TV84 ਦੀ ਟੀਮ ਨਾਲ, ਉਸ ਨੂੰ ਅਸੀਂ ਕਵਰ ਵੀ ਕੀਤਾ, ਸੰਗਤ ਦੇ ਨਾਲ ਵਿਚਾਰ ਵੀ ਸਾਂਝੇ ਹੋਏ, 1 to 1 ਗੱਲਬਾਤ ਦਾ ਵੀ ਬਹੁਤਿਆਂ ਨਾਲ ਮੌਕਾ ਮਿਲਿਆ। ਔਰ ਅਸੀਂ ਹਾਲਾਂਕਿ ਉੱਥੇ ਇਹੀ ਅਨਾਊਂਸ ਕੀਤਾ ਹੈ ਕਿ ਕਮਿੰਗ ਸੈਚਰਡੇ ਸ਼ਾਮ ਨੂੰ 8 ਤੋਂ 10:30 ਵਾਲੇ ਵਕਤ ਦੇ ਵਿੱਚ ਉਸ ਪ੍ਰੋਗਰਾਮ ਨੂੰ ਦਿਖਾਇਆ ਜਾਏਗਾ ਜੀ। ਪਰ ਕੱਲ ਲੇਬਰ ਡੇ ਹੋਣ ਦੀ ਵਜ੍ਹਾ ਕਰਕੇ ਅਸੀਂ ਇਹ ਸੋਚਿਆ ਕਿ ਵੀ ਇੱਕ ਤਾਂ ਸ਼ਹੀਦ ਭਾਈ ਦਿਲਾਵਰ ਸਿੰਘ ਹੋਰਾਂ ਦੀ ਯਾਦ ਦੀ 31 ਅਗਸਤ ਦੀ ਹੈ ਜੀ, ਤੇ ਸੈਚਰਡੇ ਤੱਕ ਟੂ ਲੇਟ ਵੀ ਹੋਏਗਾ ਵੀ ਇਸ ਨੂੰ ਅਸੀਂ ਨਾਲ ਦੀ ਨਾਲ ਵੀ ਦਿਖਾ ਦਈਏ। ਹਾਲਾਂਕਿ ਸੈਚਰਡੇ ਵੀ ਇਹਨੂੰ 8 ਤੋਂ 10:30 ਦੇ ਸਲੋਟ ਦੇ ਵਿੱਚ ਦਿਖਾਇਆ ਜਾਏਗਾ। ਸੋ ਕੱਲ ਦਰਸ਼ਕਾਂ ਨੇ ਉਸ ਨੂੰ ਦੇਖਿਆ ਵੀ ਔਰ ਬਹੁਤ ਸਾਰਿਆਂ ਨੇ ਕਾਮੈਂਟ ਵੀ ਔਰ ਕਾਲਸ ਵੀ ਕੀਤੀਆਂ ਜੀ, ਕਿਉਂਕਿ ਇਹ ਬੜਾ ਜ਼ਰੂਰੀ ਹੈ ਕਿ ਜਿੱਥੇ ਅਸੀਂ ਬਾਕੀ ਜਿਹੜੇ ਸਾਡੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਪ੍ਰਕਾਸ਼ ਦਿਵਸ, ਗੁਰਗੱਦੀ ਦਿਵਸ, ਜੋਤੀ ਜੋਤ ਸਮਾਨ ਦੇ ਦਿਵਸ ਔਰ ਵਿਸਾਖੀ ਦਾ ਦਿਨ ਵੀ ਐਸਟੈਬਲਿਸ਼ ਹੋ ਗਿਆ, ਖਾਲਸਾ ਸਾਜਨਾ ਦਿਵਸ ਜੀ। ਇਸ ਦੇ ਨਾਲ ਜੂਨ 84 ਦਾ ਘੱਲੂਘਾਰਾ, ਨਵੰਬਰ ਦੇ ਪਹਿਲੇ ਹਫ਼ਤੇ ਘੱਲੂਘਾਰਾ, ਇਹ ਵੀ ਸਥਾਪਿਤ ਦਿਵਸ ਨੇ। ਪਰ ਕੁਝ ਦਿਨ ਜਿਹੜੇ ਕਿ ਸਾਡੇ ਯੋਧਿਆਂ ਦੀ ਯਾਦ ਨੂੰ ਸਮਰਪਿਤ ਹੋਣ, ਜਿਹੜੇ ਕਿ ਜਿਨ੍ਹਾਂ ਨੇ ਕਿ ਇਸ ਵਕਤ ਦੇ ਵਿੱਚ ਇਤਿਹਾਸ ਸਿਰਜਿਆ, ਉਹਨਾਂ ਦੇ ਵਿੱਚ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ ਦੀ ਯਾਦ ਨੂੰ ਸਮਰਪਿਤ 31 ਅਕਤੂਬਰ ਦਾ ਦਿਨ ਹੈ, ਉਹਦੇ ਵਿੱਚ 31 ਅਗਸਤ ਦਾ ਦਿਨ ਹੈ ਜੀ। ਸ਼ਹੀਦ ਭਾਈ ਦਿਲਾਵਰ ਸਿੰਘ ਦੀ ਸ਼ਹੀਦੀ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦਾ ਸ਼ਹੀਦੀ ਦਿਵਸ ਹੈ 9 ਅਕਤੂਬਰ ਨੂੰ। ਸੋ ਇਹ ਦਿਨ ਵੀ ਸਾਡੇ ਕੈਲੰਡਰ ਦੇ ਵਿੱਚ, ਔਰ ਉਹਦੇ 'ਚ ਹੁਣ ਜਿਵੇਂ ਅੱਜ ਹੀ ਮੈਂ ਕੌਮੀ ਆਵਾਜ਼ ਪ੍ਰੋਗਰਾਮ ਤੇ ਆਸਟ੍ਰੇਲੀਆ ਗੱਲਬਾਤ ਕਰ ਰਿਹਾ ਸੀ ਜੀ, ਔਰ ਕਿਉਂਕਿ 6 ਸਤੰਬਰ ਦਾ ਦਿਨ ਜਿਹੜਾ ਕੱਲ ਹੈ, ਲੇਕਿਨ ਅੱਜ ਆਲਰੇਡੀ ਆਸਟ੍ਰੇਲੀਆ 'ਚ ਵੀ 6 ਸਤੰਬਰ ਹੋ ਚੁੱਕਾ ਹੈ ਔਰ ਭਾਰਤ ਦੇ ਨਕਸ਼ੇ ਦੇ ਵਿੱਚ ਵੀ ਸਾਊਥ ਏਸ਼ੀਆ 'ਚ 6 ਸਤੰਬਰ ਦਾ ਦਿਨ ਚੜ੍ਹ ਚੁੱਕਾ ਹੈ ਜੀ। ਸੋ 6 ਸਤੰਬਰ ਦਾ ਦਿਨ ਜਿੱਥੇ ਸਾਡੇ ਬੀਤੇ ਇਤਿਹਾਸ ਨਾਲ ਜੁੜਿਆ ਹੋਇਆ, ਅੱਜ ਤੋਂ 116 ਸਾਲ ਪਹਿਲਾਂ 6 ਸਤੰਬਰ ਤੋਂ ਭਾਈ ਦਿੱਤ ਸਿੰਘ ਔਰ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ, ਉਹਨਾਂ ਦੀ ਯਾਦ ਹੈ। ਤੇ ਮਾਡਰਨ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ 6 ਸਤੰਬਰ 1995 ਦਾ ਉਹ ਦਿਨ ਹੈ ਜਿਸ ਦਿਨ ਮਨੁੱਖੀ ਹੱਕਾਂ ਦੇ ਅਲੰਬਰਦਾਰ, ਉਹ ਬਹਾਦਰ ਆਵਾਜ਼ ਸਰਦਾਰ ਜਸਵੰਤ ਸਿੰਘ ਖਾਲੜਾ ਦੀ, ਜਿਨ੍ਹਾਂ ਦੇ ਨਾਂ ਤੇ ਪਿਛਲੇ ਦਿਨਾਂ 'ਚ ਹੀ ਫਰੈਜ਼ਨੋ ਕੈਲੀਫੋਰਨੀਆ ਦੇ ਵਿੱਚ ਇੱਕ ਪਾਰਕ ਦਾ ਨਾਂ ਵੀ ਰੱਖਿਆ ਗਿਆ, ਉਹ ਵੀ ਹੁਣ ਆਲਮੋਸਟ ਸਾਡੇ ਈਅਰਲੀ ਕੈਲੰਡਰ ਤੇ ਹੈ। ਬਹੁਤ ਸਾਰੀਆਂ ਥਾਵਾਂ ਤੇ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ ਉਹਨਾਂ ਦਾ ਸ਼ਹੀਦੀ ਦਿਨ, ਉਹਨਾਂ ਦੇ ਕੰਮਾਂ ਦੇ ਉੱਤੇ ਚਰਚਾ ਜੀ ਔਰ ਡਿਸਕਸ਼ਨਸ ਹੁੰਦੀਆਂ ਨੇ, ਰੇਡੀਓ ਪ੍ਰੋਗਰਾਮ, TV ਪ੍ਰੋਗਰਾਮ ਹੁੰਦੇ ਨੇ। ਸੋ ਅਸੀਂ ਇਸ ਗੱਲ ਦੇ ਮੱਦੇਨਜ਼ਰ ਹੀ ਕਿ 6 ਸਤੰਬਰ ਨੂੰ ਦੋਨੋਂ ਹੀ ਮਹਾਨ ਸ਼ਖਸੀਅਤਾਂ ਨਾਲ ਜੁੜੇ ਦਿਨ ਨੇ। ਸੋ ਅੱਜ ਦਾ ਦਿਨ ਅਸੀਂ ਜਿਹੜਾ ਭਾਈ ਦਿੱਤ ਸਿੰਘ ਹੋਰਾਂ ਦੀ ਕੀ ਕੰਟਰੀਬਿਊਸ਼ਨ ਹੈ, ਕਿੰਨਾ ਵੱਡਾ ਉਹਨਾਂ ਨੇ 19ਵੀਂ ਸਦੀ ਦੇ ਦੂਸਰੇ ਅੱਧ ਦੇ ਵਿੱਚ ਸਿੱਖ ਰਾਜ ਜਾਣ ਤੋਂ ਬਾਅਦ ਜਿਸ ਕਿਸਮ ਦਾ ਮਾਹੌਲ ਸੀ, ਜਿਵੇਂ
ਇੱਕ ਬਹੁਤ ਢਹਿੰਦੀ ਕਲਾ, ਪਤਤਪੁਣਾ, ਉਹਨਾਂ ਸਾਰੇ ਚੈਲੰਜਸ ਨੂੰ ਕਿਵੇਂ ਫੇਸ ਕੀਤਾ ਉਸ ਦਾ ਜ਼ਿਕਰ ਕਰਾਂਗੇ ਜੀ। ਔਰ ਕੱਲ ਦਾ ਅਸੀਂ ਜਿਹੜਾ ਪ੍ਰੋਗਰਾਮ ਹੈ ਉਹ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ ਕਰਾਂਗੇ। ਸੋ ਬਹੁਤ ਸਾਰਿਆਂ ਨੇ ਵੀਕਐਂਡ ਵਾਲਾ ਪ੍ਰੋਗਰਾਮ ਦੇਖ ਹੀ ਲਿਆ, ਸੋ ਮੈਂ ਉਹਦੇ ਤੇ ਹੁਣ ਬਹੁਤੀ ਟਿੱਪਣੀ ਨਹੀਂ ਕਰਾਂਗਾ ਔਰ ਉਹ ਫੇਸਬੁੱਕ ਤੇ ਹੈ, ਉਸ ਨੂੰ ਦੇਖਿਆ ਜਾ ਸਕਦਾ। ਔਰ ਅਸੀਂ ਫਿਲਾਡੈਲਫੀਆ ਸਿੱਖ ਸੁਸਾਇਟੀ, ਸਿੱਖ ਸੰਗਤਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਬਹੁਤ ਵਾਰਮ ਵੈਲਕਮ ਦਿੱਤੀ ਔਰ ਉਹਨਾਂ 'ਚ ਕਾਫੀ ਵੱਡੀ ਗਿਣਤੀ ਦੇ ਵਿੱਚ ਰੈਗੂਲਰ ਦਰਸ਼ਕ ਨੇ TV 84 ਦੇ, ਜਿਨ੍ਹਾਂ ਨੇ TV 84 ਦੇ ਕੰਮ ਨੂੰ ਸਰਾਹਿਆ। ਭਾਵੇਂ ਜਦੋਂ ਫਾਈਨੈਂਸ਼ੀਅਲ ਕੰਟਰੀਬਿਊਸ਼ਨ ਦੀ ਗੱਲ ਆਉਂਦੀ ਹੈ, ਅਜੇ ਤੱਕ ਸਾਡੇ ਬਹੁਤ ਸਾਰੇ ਜਿਹੜੇ ਫਰੰਟ ਰੈਂਕਿੰਗ ਵੀਰ ਭੈਣਾਂ ਨੇ ਉਹਨਾਂ ਨੂੰ ਅਜੇ ਸ਼ਾਇਦ ਇਹਦੀ ਅਹਿਮੀਅਤ ਦਾ ਇੰਨਾ ਅਹਿਸਾਸ ਨਹੀਂ ਹੈ, ਲੇਕਿਨ ਹੌਲੀ ਹੌਲੀ ਜੇ ਇਸ ਗੱਲ ਨੂੰ ਨਾ ਅਸੀਂ ਸਮਝਾਂਗੇ ਕਿ ਭਾਈ ਜੇ ਅਸੀਂ ਗੱਲ ਨੂੰ ਅੱਗੇ ਤੋਰਨਾ ਫਿਰ ਫਾਈਨੈਂਸਿਸ ਦੇ ਨਾਲ ਹੀ ਗੱਲ ਜੁੜੀ ਹੋਈ ਹੈ। ਔਰ ਸਾਡੇ ਦੁਸ਼ਮਣ ਵੀ ਕਈ ਵਾਰ ਹੁਣ ਇਹ ਟੀਚਰਾਂ ਕਰਦੇ ਨੇ ਕਿ ਜੀ ਤੁਸੀਂ ਨੇਸ਼ਨ ਬਣਾਉਣ ਦੀ ਗੱਲ ਕਰਦੇ ਹੋ, 30 ਮਿਲੀਅਨ ਸਿੱਖਾਂ ਦੀ ਗੱਲ ਕਰਦੇ ਹੋ ਤੇ TV ਚੈਨਲ ਤੁਹਾਡੇ ਤੋਂ ਇੱਕ ਚੱਲਦਾ ਨਹੀਂ ਹੈ। ਨਹੀਂ, ਸੋ ਇਹ ਇੱਕ ਬੜੀ ਦੁਖਦਾਈ ਹੁੰਦੀ ਹੈ ਗੱਲ। ਸੋ ਅਸੀਂ ਹਾਲਾਂ ਤੁਸੀਂ ਰੋਜ਼ ਇਸ ਬਾਰੇ ਅਪੀਲ ਵੀ ਕਰਦੇ ਹੋ, ਪਰ ਮੈਨੂੰ ਲੱਗਦਾ ਵੀ ਤੁਹਾਡੀ ਅਪੀਲ ਵੀ ਬਹੁਤਿਆਂ ਲਈ ਹੁਣ ਇੱਕ ਉਵੇਂ ਹੀ ਹੋ ਗਈ ਜਿਵੇਂ ਉਹ ਇੰਟਰਵਲ ਆਂਦੀ ਸੀ ਤੇ ਉਹ ਹੁੰਦਾ ਕਿ ਜੀ ਇੰਟਰਵਲ ਆ ਗਈ ਹੈ, ਪਰ ਉਹਦੇ ਤੇ ਅਮਲ ਦਰਾਮਦ ਨਹੀਂ ਹੈ। ਸੋ ਮੈਂ ਇਹ ਜ਼ੋਰਦਾਰ ਅਪੀਲ ਵੀ ਕਰਾਂਗਾ ਕਿ ਸਤੰਬਰ ਦਾ ਮਹੀਨਾ ਆ ਗਿਆ ਔਰ ਅਸੀਂ ਤਨਖਾਹਾਂ ਵੀ ਦੇਣੀਆਂ ਨੇ, ਰੈਂਟ ਵੀ ਪੇ ਕਰਨੇ ਨੇ, ਹੋਰ ਵੀ ਪਾਰਟ ਹੈ। ਸੋ ਅਸੀਂ ਇਸ ਗੱਲ ਦੇ ਲਈ ਹਾਲਾਂ ਮੈਨੂੰ ਇਹ ਆਪ ਵੀ ਨਹੀਂ ਚੰਗਾ ਲੱਗਦਾ ਹੁੰਦਾ ਮੈਂ ਕਹਾਂ, ਲੇਕਿਨ ਮੈਂ ਜ਼ਰੂਰ ਕਹਿਣਾ ਚਾਹੁੰਦਾ ਵੀ ਇਹਨੂੰ ਜਸਟ ਇੱਕ ਐਡਵਰਟਾਈਜ਼ਮੈਂਟ ਦੀ ਤਰ੍ਹਾਂ ਹੀ ਨਾ ਦੇਖੋ ਕਿ ਤੁਸੀਂ ਤੁਹਾਡੇ ਕੰਨਾਂ ਨੂੰ ਪੈਂਦੀ ਹੈ ਕੰਨ 'ਚ ਗੱਲ, ਔਰ ਆਪਣੇ ਚੈੱਕ ਬੁੱਕ ਕੱਢੋ, ਚੈੱਕ ਲਿਖੋ, ਪੇਪਾਲ ਰਾਹੀਂ ਆਓ। ਔਰ ਜਿੱਥੇ ਸਾਨੂੰ ਇਨਵਾਈਟ ਵੀ ਕੀਤਾ ਜਾਂਦਾ ਹੈ, ਮੈਂ ਹਮੇਸ਼ਾ ਹੁਣ ਇਹ ਕਹਿਣ ਦੀ ਕੋਸ਼ਿਸ਼ ਕਰਦਾ ਕਿ ਭਾਈ ਠੀਕ ਹੈ ਤੁਸੀਂ ਐਡਮਾਇਰ ਕਰਦੇ ਹੋ, ਪਿਆਰ ਕਰਦੇ ਹੋ, ਬਟ ਇਨ ਦਾ ਐਂਡ ਆਫ ਦਾ ਡੇ ਜੇ ਗੱਲ ਅੱਗੇ ਅਸੀਂ ਤੋਰਨੀ ਹੈ ਤਾਂ ਫਾਈਨੈਂਸ਼ੀਅਲ ਸਪੋਰਟ ਤੋਂ ਬਿਨਾਂ ਇਹ ਗੱਲ ਅੱਗੇ ਤੁਰਨੀ ਨਹੀਂ ਹੈ। ਔਰ ਇਸ ਹਫਤੇ ਦੀਆਂ ਸਾਡੀਆਂ ਲਿਖਤਾਂ ਵੀ ਇਹਨਾਂ ਦੋਨਾਂ ਸ਼ਖਸੀਅਤਾਂ ਨੂੰ ਹੀ ਸਮਰਪਿਤ ਸਨ, ਕਿਉਂਕਿ ਥਰਸਡੇ ਸਾਡਾ ਵੀਕਲੀ ਕਾਲਮ ਜਾਂਦਾ ਹੈ ਔਰ ਜਦੋਂ ਤੱਕ ਅਸੀਂ ਪਰਸੋਂ ਦੁਬਾਰਾ ਕਾਲਮ ਲਿਖਣਾ ਵੀਕ ਹੋ ਚੁੱਕਾ ਹੋਣਾ ਕੱਲ ਦਾ ਦਿਨ। ਸੋ ਐਤਕੀ ਅਸੀਂ ਖਾਲਿਸਤਾਨ ਕਾਲਿੰਗ ਜਿਹੜਾ ਹੈ ਉਹ ਵੀ ਜਸਵੰਤ ਸਿੰਘ ਖਾਲੜਾ ਜੀ ਦੇ ਨਾਂ ਔਰ ਐਡੀਟੋਰੀਅਲ ਜਸਵੰਤ ਸਿੰਘ ਖਾਲੜਾ ਜੀ ਦੇ ਨਾਂ ਔਰ ਖਾਲਿਸਤਾਨ ਕਾਲਿੰਗ ਭਾਈ ਦਿੱਤ ਸਿੰਘ ਜੀ ਦੇ ਨਾਂ ਲਿਖਿਆ ਔਰ ਉਹਨੂੰ ਸਾਡੇ ਦਰਸ਼ਕਾਂ ਨੇ ਕਾਫੀ ਭਰਪੂਰ ਹੁੰਗਾਰਾ ਦਿੱਤਾ ਹੈ। ਜਿਹੜਾ ਖਾਲਿਸਤਾਨ ਕਾਲਿੰਗ ਹੈ ਉਸ ਦੇ ਉੱਤੇ ਲਗਭਗ 46,000 ਜਿਹੜੇ ਨੇ ਵਿਊਅਰਸ ਨੇ, 638 ਸ਼ੇਅਰ ਨੇ, 145 ਕਾਮੈਂਟ ਨੇ ਔਰ ਭਾਈ ਦਿੱਤ ਸਿੰਘ ਜੀ ਹੋਰਾਂ ਉੱਤੇ ਜਿਹੜੀ ਲਿਖਤ ਹੈ ਐਡੀਟੋਰੀਅਲ ਉਹਦੇ 'ਚ 38,000 ਵਿਊਅਰਸ ਨੇ, 336 ਸ਼ੇਅਰਸ ਨੇ ਔਰ 57 ਕਾਮੈਂਟ ਨੇ। ਔਰ ਸਾਨੂੰ ਖੁਸ਼ੀ ਹੁੰਦੀ ਹੈ ਕਿ ਬਹੁਤ ਸਾਰੇ ਕਾਮੈਂਟ ਜਿਹੜੇ ਨੇ ਉਹ ਸਾਊਥ ਏਸ਼ੀਆ 'ਚੋਂ ਹੁੰਦੇ ਨੇ, ਪੰਜਾਬ 'ਚੋਂ, ਦਿੱਲੀ 'ਚੋਂ, ਪੂਨੇ ਤੋਂ, ਜਮਸ਼ੇਦਪੁਰ 'ਚੋਂ, ਔਰ ਕਈਆਂ ਨੇ ਬੜੀ ਬੋਲਡਲੀ ਦੇ ਬਾਵਜੂਦ, ਕਈਆਂ ਦਾ ਪਰਿਵਾਰਕ ID ਨਾਲ ਲੱਗੀ ਹੁੰਦੀ ਹੈ, ਉਹਨਾਂ ਦੀਆਂ ਸਿੰਘਣੀਆਂ ਸਰਦਾਰਨੀਆਂ ਨਾਲ ਹੁੰਦੀਆਂ ਉਸ ਫੋਟੋ 'ਚ, ਬੱਚੇ ਨਾਲ ਹੁੰਦੇ ਨੇ। ਸੋ ਇਹ ਮੈਨੂੰ ਚੰਗਾ ਲੱਗਦਾ ਹੈ ਕਿ ਵੀ ਇਹ ਜਿਹੜਾ ਸਾਡਾ ਮੈਸੇਜ ਹੈ ਉਹ ਬੇਸ਼ੱਕ ਅਸੀਂ ਬਹੁਤ ਕੁਝ ਨਾ ਕਰ ਸਕਦੇ ਹੋਈਏ, ਬਹੁਤ ਕੁਝ ਨਵਾਂ ਨਾ ਦੇ ਸਕਦੇ ਹੋਈਏ, ਇੱਕ ਡੋਗਡ ਜਿਹੀ ਰੂਟੀਨ ਬਣ ਜਾਂਦੀ ਹੈ ਸਮਾਂ ਪਾ ਕੇ, ਕਿਉਂਕਿ ਇਨ ਦਾ ਐਂਡ ਆਫ ਦਾ ਡੇ ਇਹ ਨਹੀਂ ਹੈ ਕਿ ਸਿੱਖਾਂ 'ਚ ਕੋਈ ਟੈਲੈਂਟ ਦੀ ਕਮੀ ਹੈ ਜਾਂ ਅਸੀਂ ਹੋਰ ਜ਼ਿਆਦਾ ਪ੍ਰੋਗਰਾਮ ਐਡ ਨਹੀਂ ਕਰ ਸਕਦੇ, ਪਰ ਗੱਲ ਅਲਟੀਮੇਟਲੀ ਰਿਸੋਰਸਿਸ ਨਾਲ ਜੁੜੀ ਹੋਈ ਹੈ। ਸੋ ਫਿਰ ਵੀ ਅਸੀਂ ਜਿੰਨੇ ਸੀਮਤ ਸਾਧਨਾਂ ਦੇ ਨਾਲ ਜਿੰਨੀ ਦੇਰ ਸਾਡੇ ਕੋਲ ਇਹ ਹਿੰਮਤ ਗੁਰੂ ਨੇ ਦਿੱਤੀ ਹੈ ਅਸੀਂ ਕੋਸ਼ਿਸ਼ ਕਰਾਂਗੇ। ਫਿਰ ਜੇ ਨਾ ਹੀ ਹੋਇਆ ਫਿਰ ਗੁਰੂ ਜਾਣਦਾ ਤਾਂ ਫਿਰ ਸੰਗਤ ਜਿਹੜੀ ਹੈ ਗੁਰੂ ਨੂੰ ਜਵਾਬ ਦੇ ਹੋਏਗੀ। ਸੋ ਦੂਸਰਾ, ਜਦੋਂ ਅਸੀਂ ਭਾਈ ਦਿੱਤ ਸਿੰਘ ਹੋਰਾਂ ਦੀ ਸ਼ਖਸੀਅਤ ਦੀ ਗੱਲ ਕਰਦੇ, ਬਹੁਤ ਵਾਰ ਜਦੋਂ ਮੈਨੂੰ ਕਈ ਵਾਰ ਕੁਝ ਇੰਟਰਵਿਊਅਰ ਸਮੇਂ-ਸਮੇਂ ਪੁੱਛਦੇ ਨੇ ਕਿ ਤੁਹਾਡੀ ਇਨਸਪੀਰੇਸ਼ਨ ਕੀ ਹੈ ਜਾਂ ਤੁਹਾਡੀ ਮੋਟੀਵੇਸ਼ਨ ਕੀ ਹੈ ਅਦਰ ਦੈਨ ਗੁਰੂ ਪੰਥ, ਖਾਲਿਸਤਾਨ ਦੀ ਕਾਇਮੀ, ਤੇ ਜਿਹੜੀਆਂ ਸ਼ਖਸੀਅਤਾਂ ਨੂੰ ਮੈਂ ਇੱਕ ਰੋਲ ਮਾਡਲ ਦੇ ਤੌਰ ਤੇ ਦੇਖਦਾ ਜਿਨ੍ਹਾਂ ਦੇ ਸਾਹਮਣੇ ਮੈਂ ਚੈਲੰਜਸ ਨੂੰ ਦੇਖਦਾ ਔਰ ਉਹਨਾਂ ਨੇ ਕਿਵੇਂ ਉਹਨਾਂ ਚੈਲੰਜਸ ਨੂੰ ਫੇਸ ਕੀਤਾ ਔਰ ਉਹਨਾਂ ਦੇ ਕਦਮ ਰੁਕੇ ਨਹੀਂ, ਉਹਨਾਂ ਦੇ ਸਿਰ ਝੁਕੇ ਨਹੀਂ, ਉਹਨਾਂ ਦੇ ਅੰਦਰਲੀ ਤੜਪ ਮੁੱਕੀ ਨਹੀਂ ਔਰ ਗੁਰੂ ਦੇ ਉੱਤੇ ਸਦਕ ਭਰੋਸਾ ਰੱਖ ਕੇ ਉਹਨਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ।
ਉਹਨਾਂ ਰੋਲ ਮਾਡਲਸ ਦੇ ਵਿੱਚ ਭਾਈ ਦਿੱਤ ਸਿੰਘ ਮੇਰੇ ਬਹੁਤ ਵੱਡੇ ਰੋਲ ਮਾਡਲ ਨੇ। ਔਰ ਇਹਨਾਂ ਦਾ ਪਰਿਵਾਰਕ ਓਰੀਜਨ ਬੜਾ ਹੰਬਲ, ਜਿਨ੍ਹਾਂ ਨੂੰ ਅੱਜ ਸਾਡਾ ਇੱਕ ਵੱਡਾ ਹਿੱਸਾ ਜਦੋਂ ਅਸੀਂ ਬ੍ਰਾਹਮਣਵਾਦ ਦੀ ਵਰਣ ਵਿਵਸਥਾ ਊਚ ਨੀਚ ਦੇ ਵਿੱਚ ਫਸੇ ਹੋਏ ਹਾਂ, ਜਿਨ੍ਹਾਂ ਨੂੰ ਸ਼ੂਦਰ, ਦਲਿਤ ਔਰ ਇਸ ਕਿਸਮ ਦੇ ਸੰਬੋਧਨਾਂ ਦੇ ਨਾਲ ਅਸੀਂ ਜਿਹੜਾ ਨਿਮਨ ਜਾਤੀ ਸੂਚਕ ਸ਼ਬਦ ਇਸਤੇਮਾਲ ਕਰਕੇ ਉਹਨਾਂ ਨੂੰ ਬੇਪਤ ਕਰਦੇ ਨੇ ਵੇ। ਉਹਨਾਂ ਦਾ ਸਬੰਧ ਉਹਨਾਂ ਪਰਿਵਾਰਾਂ 'ਚੋਂ ਸੀ। ਉਹਨਾਂ ਦੇ ਪਿਤਾ ਪੁਰਖੀ ਕਿੱਤਾ ਕੱਪੜਾ ਬੁਣਨਾ, ਔਰ ਸਿੱਖੀ ਪੱਖ ਤੋਂ ਵੀ ਜੇ ਅਸੀਂ ਦੇਖੀਏ ਉਹਨਾਂ ਦੀ ਟ੍ਰੇਨਿੰਗ ਗੁਲਾਬਦਾਸੀਆ ਪਰਿਵਾਰ, ਉਹਨਾਂ ਦੇ ਪਿਤਾ ਜੀ ਦੀਵਾਨ ਸਿੰਘ, ਮਾਤਾ ਰਾਮ ਕੌਰ। ਇਹ ਗੁਲਾਬਦਾਸੀਏ ਵੀ ਜਿਵੇਂ ਅਸੀਂ ਧੀਰ ਮਲੀਏ, ਰਾਮ ਰਾਈਏ, ਇਹ ਸਾਰਿਆਂ ਦਾ ਜ਼ਿਕਰ ਕਰਦੇ ਹਾਂ, ਇਵੇਂ ਹੀ 10ਵੇਂ ਪਾਤਸ਼ਾਹ ਦੇ ਵੇੜੇ ਉਹਨਾਂ ਦੇ ਇੱਕ ਕਜ਼ਨ ਹੀ ਗੁਲਾਬਦਾਸ ਹੋਏ ਨੇ। ਸ਼ਾਇਦ ਮੈਨੂੰ ਲੱਗਦਾ ਵੀ ਜਿਹੜੀ ਗੁਲਾਬਦਾਸੀਆ ਪਰੰਪਰਾ ਹੈ ਉਹਨਾਂ ਦੇ ਨਾਲ ਜੁੜੀ ਹੋਈ ਸੀ। ਇਹ ਸੋਢੀ ਖਾਨਦਾਨ ਸੀ, ਲੇਕਿਨ ਇਹ ਬਹੁਤੀ ਦੇਰ ਫਿਰ ਚੱਲੀ ਨਹੀਂ ਹੈ। ਪਰ ਇਹਨਾਂ ਦੇ ਪਿਤਾ ਨੇ ਇਹਨਾਂ ਦੀ ਸਾਰੀ ਟ੍ਰੇਨਿੰਗ ਉਹਦੇ 'ਚ ਕੀਤੀ ਔਰ ਇਹ ਜਿਹੜੇ ਨੇ ਫਿਰ ਗੁਲਾਬਦਾਸੀਏ ਪ੍ਰਚਾਰਕ ਬਣ ਕੇ ਵਿਚਰਨ ਲੱਗੇ। ਬਹੁਤ ਜਲਦੀ ਮੋਹ, ਜਿਹੜਾ ਬੰਦਾ ਸਚਿਆਰਤਾ ਨਾਲ ਤੁਰਿਆ ਹੁੰਦਾ ਭਾਵੇਂ ਕਿਸੇ ਖੈਮੇ 'ਚ ਹੋਏ ਜੀ, ਪਰ ਜੇ ਤੁਹਾਡੀਆਂ ਅੱਖਾਂ ਖੁੱਲੀਆਂ ਨੇ, ਕੰਨ ਖੁੱਲ੍ਹਾ, ਦਿਮਾਗ ਖੁੱਲ੍ਹਾ ਔਰ ਅੰਦਰ ਇਮਾਨਦਾਰੀ ਹੈ ਤੇ ਤੁਹਾਨੂੰ ਨਜ਼ਰ ਆ ਜਾਏ ਕਿ ਵੀ ਇਹ ਤਾਂ ਐਵੇਂ ਫੌੜ ਫੜਾਕੀ ਹੈ, ਤੇ ਫਿਰ ਤੁਸੀਂ ਅਸਲ ਦੇ ਵੱਲ ਮੁੜ ਪੈਂਦੇ ਹੋ। ਸੋ ਉਧਰੋਂ ਮੁੜੇ ਹੀ ਮੁੜੇ, ਕਿਉਂਕਿ ਇਹ ਉਹ ਪੀਰੀਅਡ ਸੀ 1849 ਦੇ ਵਿੱਚ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪੈਂਦਾ ਜੀ, ਔਰ ਫੌਰਨ ਬਾਅਦ ਅੰਗਰੇਜ਼ਾਂ ਨੇ ਔਰ ਨਹੀਂ ਆਰੀਆ ਸਮਾਜੀ, ਸਨਾਤਨ ਧਰਮੀ, ਬੇਦੀ, ਸੋਢੀ, ਜਿਹੜੇ ਬਾਬਾ ਕਲਚਰ ਜਿਨ੍ਹਾਂ ਨੇ ਖੜਾ ਕੀਤਾ ਸੀ, ਇਹ ਸਾਰਿਆਂ ਨੇ ਸਿੱਖਾਂ ਨੂੰ ਆਪਣੇ ਚੁੰਗਲ ਦੇ ਵਿੱਚ ਇੱਕ ਪਾਸੇ ਬਹੁਤ ਢਹਿੰਦੀ ਕਲਾ ਸੀ, ਕਿਉਂਕਿ ਸਿੱਖਾਂ ਨੇ ਜਿਹੜਾ ਇੱਕ ਸਦੀ ਸਟਰਗਲ ਕਰਕੇ ਰਾਜ ਬਣਾਇਆ ਸੀ ਉਹ ਭੰਗ ਦੇ ਪਹਾੜੇ ਗਿਆ। ਅੰਗਰੇਜ਼ ਆ ਕੇ ਬਹਿ ਗਏ। ਅੰਗਰੇਜ਼ਾਂ ਨੇ ਕਿਵੇਂ ਜਾਲਸਾਜ਼ੀ ਦੇ ਨਾਲ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾਇਆ, 5 ਸਾਲ ਦੇ ਬੱਚੇ ਨੂੰ ਮਾਂ ਤੋਂ ਅੱਡ ਕੀਤਾ, 11-12 ਸਾਲ ਦੇ ਨੂੰ ਯੂਪੀ 'ਚ ਰੱਖ ਲਿਆ, ਜਾ ਕੇ ਉੱਥੋਂ ਈਸਾਈ ਬਣਾ ਕੇ ਇੰਗਲੈਂਡ ਲੈ ਗਏ। ਉਹ ਪਾਠ ਤੋੜ ਦਿੱਤਾ। ਆਲਰੇਡੀ ਜੰਮੂ ਕਸ਼ਮੀਰ ਇਨਾਮ ਦੇ ਤੌਰ ਤੇ ਡੋਗਰਿਆਂ ਨੂੰ ਦੇ ਦਿੱਤਾ। ਔਰ ਇਹ ਜਦੋਂ 1849 ਤੋਂ ਅਸੀਂ 1870 ਤੱਕ ਦਾ ਸਮਾਂ ਦੇਖਦੇ, ਭਾਵੇਂ ਥੋੜ੍ਹੀਆਂ ਬਹੁਤ ਫਲੈਸ਼ਿਜ਼ ਨੇ ਆਜ਼ਾਦੀ ਦੀਆਂ, ਭਾਈ ਮਹਾਰਾਜ ਸਿੰਘ ਦਾ ਜਾਂ ਕੂਕਾ ਲਹਿਰ, ਪਰ ਉਹ ਵੀ ਕੂਕਾ ਲਹਿਰ ਵੀ ਕੁਰਾਏ ਪੈ ਗਈ। ਉਹ ਦੂਜੇ ਪਾਸੇ ਬੁੱਚੜਾਂ ਨੂੰ ਮਾਰਨ ਤੁਰ ਪਏ। ਅੰਗਰੇਜ਼ਾਂ ਨੇ ਇਨਫਿਲਟਰੇਟ ਕੀਤਾ ਹੋਇਆ ਇਸ ਫਿਰ ਬਾਬਾ ਰਾਮ ਸਿੰਘ ਨੂੰ ਭੇਜ ਦਿੱਤਾ ਰੰਗੂਨ, ਔਰ ਗੱਲ ਮੁੱਕ ਗਈ। ਹੁਣ ਉਸ ਦੌਰ ਦੇ ਵਿੱਚ ਜਦੋਂ ਮੈਂ ਚੈਲੰਜਸ ਦੀ ਗੱਲ ਕਰਦਾ, ਹੁਣ ਇੱਕ ਪਾਸੇ ਤਾਂ ਈਸਾਈ ਮਿਸ਼ਨਰੀ ਜਿਹੜੇ ਨੇ ਪੰਜਾਬ 'ਚ ਆ ਕੇ ਬਹਿ ਗਏ। ਉਹਨਾਂ ਨੇ ਦੇਖਦੇ ਆ ਕਿ ਮਾਝਾ ਜਿਹੜਾ ਹੈ ਇਹ ਸਿੱਖੀ ਦਾ ਧੁਰਾ ਹੈ। ਉਹਨਾਂ ਨੇ 2 ਵੱਡੇ ਸੈਂਟਰ, ਇੱਕ ਬਟਾਲੇ 'ਚ, ਇੱਕ ਅਜਨਾਲੇ 'ਚ, ਉਹ ਖੋਲ ਦਿੱਤਾ ਔਰ ਉਹਨਾਂ ਦੇ ਈਸਾਈ ਮਿਸ਼ਨਰੀ ਧੜਾ ਧੜ ਆਪਣਾ, ਔਰ ਈਵਨ ਦਰਬਾਰ ਸਾਹਿਬ ਦੇ ਬਾਹਰ ਇੱਕ ਵੱਡਾ ਬੁੰਗਾ ਜਿਹੜਾ ਹੈ ਉਹ ਈਸਾਈਆਂ ਨੇ, ਈਸਾਈ ਮਿਸ਼ਨਰੀ ਉੱਥੇ ਬੈਠ ਕੇ ਤੇ ਜਿਹੜੀ ਹੈ ਈਸਾਈਅਤ ਦਾ ਪ੍ਰਚਾਰ ਕਰਨ ਲੱਗ ਪਏ। ਔਰ ਉਹਦਾ ਨਤੀਜਾ ਸੀ ਉਹਨਾਂ ਨੇ ਆਪਣੇ ਮਿਸ਼ਨ ਸਕੂਲ ਵੀ ਖੋਲ ਦਿੱਤੇ, ਲਾਹੌਰ 'ਚ ਵੀ ਖੋਲ੍ਹਿਆ, ਅੰਮ੍ਰਿਤਸਰ 'ਚ ਵੀ ਖੋਲ੍ਹੇ। ਔਰ ਉਸ ਦੌਰ ਦੇ ਵਿੱਚ 1860 'ਚ ਇੱਕ ਦਿਨ ਐਸਾ ਆਇਆ ਕਿ 4 ਸਿੱਖ ਵਿਦਿਆਰਥੀ ਜਿਹੜੇ ਮਿਸ਼ਨ ਸਕੂਲ 'ਚ ਪੜ੍ਹਦੇ ਸੀ, ਚੰਗੇ ਸਰਦਾਰਾਂ ਦੇ ਮੁੰਡੇ ਸੀ, ਰਾਇਲ ਰਾਈਸ ਲੋਕਾਂ ਦੇ, ਉਹਨਾਂ ਨੇ ਪਬਲਿਕਲੀ ਐਲਾਨ ਕੀਤਾ ਵੀ ਅਸੀਂ ਈਸਾਈ ਬਣਨਾ ਚਾਹੁੰਦੇ ਹਾਂ। ਹੁਣ ਇਹ ਸੀ ਜਦੋਂ ਕਿ ਇੱਕ ਪਾਸੇ ਇੰਨੀ ਗਫਲਤ ਸੀ ਕਿ ਜਦੋਂ ਕਿ ਸਿੱਖਾਂ ਦੇ ਵਿੱਚ ਇੱਕ ਚੈਲੰਜ ਆਇਆ, ਭਾਵੇਂ ਉਹਨਾਂ ਨੂੰ ਫਿਰ ਸਮਝਾ ਬੁਝਾ ਕੇ ਉਹਨਾਂ ਨੇ ਰੋਕ ਲਿਆ, ਪਰ ਇਹ ਗੱਲ ਮਹਿਸੂਸ ਕੀਤੀ ਗਈ ਕਿ ਵੀ ਇਹ ਬੜੀ ਲੋੜ ਹੈ ਕਿ ਅਸੀਂ ਧਰਮ ਸੋ ਇੱਕ ਚੈਲੰਜ ਤਾਂ ਈਸਾਈਆਂ ਦਾ ਸੀ ਜੀ। ਉਹੀ ਪੀਰੀਅਡ ਹੈ 1870 ਦਾ ਕਿ ਆਰੀਆ ਸਮਾਜੀ ਸਵਾਮੀ ਦਿਆਨੰਦ ਗੁਜਰਾਤ 'ਚ ਜੰਮਿਆ, ਉੱਥੇ ਉਹਦੇ ਬਾਹਰ ਨਹੀਂ ਸੀ। ਉਹ ਆ ਕੇ ਉਹਨੇ ਪੰਜਾਬ 'ਚ ਡੇਰੇ ਲਾ ਲਏ, ਲਾਹੌਰ ਦੇ ਵਿੱਚ ਅੱਗੇ ਪਿੱਛੇ। ਔਰ ਭਾਈ ਦਿੱਤ ਸਿੰਘ ਵਰਗੇ ਜਿਹੜੇ ਗੁਲਾਬਦਾਸੀਏ ਤੋਂ ਆਰੀਆ ਸਮਾਜੀ ਬਣੇ, ਉਹ ਉਹਦੇ ਪ੍ਰਭਾਵ ਥੱਲੇ ਆ ਗਏ, ਕਿਉਂਕਿ ਉਹ ਮੂਰਤੀ ਪੂਜਾ ਦੇ ਵੀ ਖਿਲਾਫ ਸੀ, ਵਿੱਚੋਂ ਵਿੱਚ ਅੰਗਰੇਜ਼ਾਂ ਨੂੰ ਕੱਢਣ ਦੇ ਹੱਕ 'ਚ ਵੀ ਸੀ, ਔਰਤਾਂ ਦੀ ਐਜੂਕੇਸ਼ਨ, ਸਤੀ ਦੇ ਖਿਲਾਫ, ਪਰਦੇ ਦੇ ਖਿਲਾਫ। ਸੋ ਜਿਹੜੀਆਂ, ਕਿਉਂਕਿ ਸਿੱਖ ਮਾਈਂਡ ਹਮੇਸ਼ਾ ਰਿਫਾਰਮ ਮਾਈਂਡਡ ਹੈ ਜੀ, ਉਹਨੇ ਵੀ ਇੰਪੈਕਟ ਕੀਤਾ। ਔਰ ਆਰੀਆ ਸਮਾਜੀਆਂ ਨੇ ਬਾਅਦ 'ਚ ਉਹਨਾਂ ਦਾ ਜਦੋਂ ਫਿਰ ਜਲੂਸ ਸਾਹਮਣੇ ਨਿਕਲਦਾ ਹੈ ਵੀ ਕਿਵੇਂ ਉਹਨੇ ਸਤਿਆਰਥ ਪ੍ਰਕਾਸ਼ ਲਿਖਿਆ ਦਿਆਨੰਦ ਨੇ, ਉਹਦੇ 'ਚ ਉਹਨਾਂ ਨੇ ਗੁਰੂ ਨਾਨਕ ਸਾਹਿਬ ਔਰ ਸਿੱਖ ਗੁਰੂ ਸਾਹਿਬਾਨ ਬਾਰੇ ਕਿਵੇਂ ਘਟੀਆ ਸ਼ਬਦਾਵਲੀ ਇਸਤੇਮਾਲ ਕੀਤੀ। ਸੋ ਆਰੀਆ ਸਮਾਜੀਆਂ ਦਾ ਇੱਕ ਵੱਡਾ ਚੈਲੰਜ। ਔਰ ਪੰਜਾਬ ਦਾ ਜਿਹੜਾ ਹਾਈ ਕਾਸਟ ਹਿੰਦੂ ਸੀ, ਵਪਾਰੀ ਲਹਿੰਦੇ ਪੰਜਾਬ ਦਾ ਖਾਸ ਤੌਰ ਤੇ, ਉਹ ਸਾਰਾ ਆਰੀਆ ਸਮਾਜੀ ਬਣ ਗਿਆ। ਔਰ ਸਿੱਖਾਂ 'ਚ ਵੀ ਪ੍ਰਭਾਵ, ਭਾਈ ਦਿੱਤ ਸਿੰਘ ਵਰਗੇ ਔਰ ਉਸ ਵੇਲੇ ਭਾਈ ਜਵਾਹਰ ਸਿੰਘ, ਇਹ ਸਾਰੇ ਆਰੀਆ ਸਮਾਜੀ ਸੀ। ਇਹ ਕੋਈ ਸੈਕਟਰੀ ਸੀ ਪੰਜਾਬ ਦਾ, ਕੋਈ
ਪ੍ਰਧਾਨ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਆਰੀਆ ਸਮਾਜ ਐਂਟਾਈ ਸਿੱਖ ਸੈਕਟ ਹੈ, ਜਾਂ ਉਹਨੂੰ ਲੱਗਦਾ ਸੀ ਵੀ ਸੁਧਾਰ ਦੀਆਂ ਗੱਲਾਂ ਹੀ ਕਰਦੇ ਨੇ ਜੀ। ਤੀਸਰੀ ਧਿਰ ਸਨਾਤਨ ਧਰਮੀ ਮੂਰਤੀ ਪੂਜਾ ਵਾਲੇ ਬੁੱਤ ਪ੍ਰਸਤ, ਉਹਨਾਂ ਨੇ ਲਿਆ ਕੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਵੀ ਬੁੱਤ ਰੱਖ ਦਿੱਤੇ, ਔਰ ਸ਼ਰਧਾ ਰਾਮ ਫਲੌਰੀ ਔਰ ਦੂਸਰਾ ਗੁਰੂ ਕੇ ਬਾਗ ਦੇ ਜਲਸੇ ਦੇ ਵਿੱਚ ਆ ਕੇ ਵੀ ਪਬਲਿਕਲੀ ਸਿੱਖ ਗੁਰੂਆਂ ਦੇ ਖਿਲਾਫ ਜਿਹੜਾ ਉਹ ਚੈਲੰਜ ਦੇ ਲਾਈਨ ਸ਼ੁਰੂ ਹੋ ਗਏ। ਹੁਣ ਇਹਦੇ ਨਾਲ ਅਸੀਂ ਦੇਖਦੇ ਹਾਂ ਕਿ ਦੂਜੇ ਪਾਸੇ ਬੇਦੀ ਔਰ ਸੋਢੀ ਬਾਬੇ ਪੁਜਾਰੀ ਅਕਾਲ ਤਖਤ ਦਰਬਾਰ ਸਾਹਿਬ ਤੇ ਇਹਨਾਂ ਦਾ ਕੰਟਰੋਲ ਹੈ, ਇਹ ਬੜੇ ਬੜੇ ਗਦੇਲੇ ਲਾ ਕੇ ਬਹਿੰਦੇ ਸੀ, ਔਰ ਇਹ ਖੇਮ ਸਿੰਘ ਬੇਦੀ 13ਵਾਂ ਕਿ ਜੀ ਅਸੀਂ ਗੁਰੂ ਨਾਨਕ ਸਾਹਿਬ ਦੇ ਡਾਇਰੈਕਟ ਡਿਸੈਂਡੈਂਟ ਹੈ, ਤੇ ਕਿਉਂਕਿ ਅਸੀਂ ਗੁਰੂ ਨਾਨਕ ਸਾਹਿਬ ਦੀ ਕੁੱਲ ਚ ਆਏ ਹਾਂ ਤੇ ਅਸੀਂ ਬੇਦੀ ਬਾਬੇ ਔਰ ਸਾਨੂੰ ਗੁਰੂ ਮੰਨੋ, ਔਰ ਲੋਕ ਬੜੇ ਉਹਨਾਂ ਨੂੰ ਪਾਲਕੀਆਂ 'ਚ ਚੁੱਕ ਕੇ ਇੱਕ ਥਾਂ ਤੋਂ ਦੂਜੀ ਥਾਂ, ਇਵੇਂ ਸੋਢੀ ਅਨੰਦਪੁਰ ਸਾਹਿਬ ਤੇ ਕਬਜ਼ਾ ਵੀ ਸੋਢੀਆਂ ਦਾ ਸੀ ਕਿ ਜੀ ਅਸੀਂ ਸੋਢ ਵੰਸ਼ੀ ਗੁਰੂ ਗੋਬਿੰਦ ਸਿੰਘ ਦਾ ਖਾਨਦਾਨ ਸੋਢੀ ਔਰ ਅਸੀਂ ਸੋਢੀ ਬਾਬੇ। ਅਜੇ ਵੀ ਉਹਨਾਂ ਦੇ ਥੋੜੇ ਬਹੁਤ ਜੇ ਅਸੀਂ ਦੇਖੀਏ ਵੀ ਉਹਨਾਂ ਦੇ ਪ੍ਰਭਾਵ ਨੇ, ਜਿਵੇਂ ਜਦੋਂ ਡੇਰਾ ਬਾਬਾ ਨਾਨਕ 'ਚ ਇਹ ਮੇਲਾ ਲੱਗਦਾ ਜਾਂ ਦੂਜਾ, ਉੱਥੇ ਉਹ ਦੂਜੇ ਬੈਠੇ ਹੁੰਦੇ ਨੇ ਆ ਕੇ, ਜਿਹੜੇ ਇੱਕ ਧੀਰ ਮਲੀਏ ਨੇ ਕਰਤਾਰਪੁਰ ਜਾਂ ਵਡਭਾਗ ਸਿੰਘ ਡੇਰਾ ਜਿੱਥੇ ਕੱਲ੍ਹ ਹੀ ਐਕਸੀਡੈਂਟ ਹੋਇਆ, ਉੱਥੇ ਕਿੰਨੇ ਮਰ ਗਏ ਸ਼ਰਧਾਲੂ ਤਰਨਤਾਰਨ ਦੇ, ਉੱਥੇ ਜਾਂਦੇ ਨੇ ਭੂਤਾਂ ਦੇ, ਅਜੇ ਵੀ ਉੱਥੇ ਉਹਨਾਂ ਦਾ ਆਪਣਾ ਡੇਰਾ ਗੱਡਿਆ ਹੋਇਆ, ਉਹ ਵੀ ਸੋਢੀ ਨੇ। ਹੁਣ ਇਹਨਾਂ ਦਾ ਇੱਕ ਪਾਸੇ ਇਹ ਪ੍ਰਭਾਵ ਹੈ। ਫਿਰ ਅਸੀਂ ਦੇਖਦੇ ਹਾਂ ਫਿਊਡਲ ਕਿਸਮ ਦੇ ਲੋਕ। ਹੁਣ ਭਾਈ ਦਿੱਤ ਸਿੰਘ ਇੱਕ ਗਰੀਬ ਦਲਿਤ ਪਰਿਵਾਰ ਚੋਂ ਨੇ, ਜਿਨ੍ਹਾਂ ਦੀ ਪ੍ਰੇਰਨਾ ਸਦਕਾ ਇਹ ਫਿਰ ਆਰੀਆ ਸਮਾਜ ਚੋਂ ਨਿਕਲ ਕੇ ਸਿੰਘ ਸਭਾ ਲਹਿਰ ਦੀ ਸ਼ੁਰੂਆਤ ਬੁਨਿਆਦ ਕਰਨ ਵਾਲੇ ਪ੍ਰੋਫੈਸਰ ਗੁਰਮੁਖ ਸਿੰਘ ਨਾਲ ਜੁੜੇ। ਪ੍ਰੋਫੈਸਰ ਗੁਰਮੁਖ ਸਿੰਘ ਓਰੀਐਂਟਲ ਕਾਲਜ ਲਾਹੌਰ 'ਚ ਜ਼ਬਾਨ ਪੰਜਾਬੀ ਪੜ੍ਹਾਉਂਦੇ ਨੇ, ਪਰ ਬਹੁਤ ਗਰੀਬ ਓਰੀਜਨ, ਪਿਤਾ ਉਹਨਾਂ ਦੇ ਕਪੂਰਥਲੇ ਦੇ ਰਾਜੇ ਦੇ ਲਾਂਗਰੀ ਸੀ ਜੀ। ਹੁਣ ਇਧਰ ਬੇਦੀ ਬਾਬੇ ਜਿਨ੍ਹਾਂ ਦੇ ਨਾਲ ਦੂਜੇ ਬੇਦੀ ਸੋਢੀਆਂ ਦੇ ਨਾਲ ਰਲੇ ਹੋਏ ਰਾਜੇ ਆਸ਼ ਕਿਸਮ ਦੇ, ਹੁਣ ਇੰਨੇ ਚੈਲੰਜ, ਇਹਨਾਂ ਦੇ ਬਾਵਜੂਦ ਇਹ ਫਕੀਰ ਕਿਸਮ ਦੇ ਬੰਦੇ, ਕੋਈ ਸਾਧਨ ਕੋਲ ਨਹੀਂ, ਉਹੀ ਟਰੈਕਟ ਲਿਖਣੇ ਨਿੱਕੇ ਨਿੱਕੇ ਕਿਤਾਬ 'ਚ, ਉਹੀ ਸਾਈਕਲ ਦੇ ਕੈਰੀਅਰ ਦੇ ਮਗਰ ਬੰਨਣੇ, ਉਹੀ ਵੰਡਣੇ, ਉਹੀ ਥਾਂ ਥਾਂ ਤੇ ਜਾ ਕੇ ਪ੍ਰਚਾਰ ਕਰਨਾ। ਸਿੰਘ ਸਭਾ ਮੂਵਮੈਂਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਥਾਂ ਥਾਂ ਪ੍ਰਚਾਰ ਕਰਕੇ ਸਿੰਘ ਸਭਾਵਾਂ ਖੋਲੀਆਂ ਜਿਨ੍ਹਾਂ ਦਾ ਆਧਾਰ ਸੀ ਕਿ ਭਾਈ ਤੁਸੀਂ ਸਿੰਘ ਹੋ, ਔਰ ਇਹ ਜਿਹੜਾ ਅੱਜ ਅਸੀਂ ਉਦੋਂ ਗੁਰਦੁਆਰੇ ਥਾਂ ਥਾਂ ਅੱਜ ਵੀ ਸਿੰਘ ਸਭਾ ਗੁਰਦੁਆਰੇ ਨੇ ਕਿ ਭਾਈ ਸਭਾ ਰਾਇਲ ਅਸੈਂਬਲੀ, ਕਿਉਂਕਿ ਸ਼ਬਦ ਜਾਂ ਖਾਲਸਾ ਦਰਬਾਰ ਹੁੰਦਾ ਸੀ, ਦਰਬਾਰ ਵੀ ਰਾਇਲ ਹੈ, ਔਰ ਹੁਣ ਤਾਂ ਜ਼ਾਤ ਪਾਤੀ ਗੁਰਦੁਆਰੇ ਬਣ ਗਏ ਨਾ, ਕੋਈ ਕਿਸੇ ਜ਼ਾਤ ਦੇ ਨਾਂ ਤੇ ਕੋਈ ਕਿਸੇ, ਲੇਕਿਨ ਇਹ ਇੱਕ ਲਹਿਰ ਸੀ ਸਾਰੇ ਪੰਜਾਬ ਭਰ 'ਚ ਕਿ ਭਾਈ ਗੁਰਦੁਆਰੇ ਸਥਾਪਿਤ ਕਰੋ, ਸਭ ਦੇ ਲਈ ਖੁੱਲੇ ਹੋਣ, ਔਰ ਉਹਦਾ ਨਾਂ ਸਿੰਘ ਸਭਾ ਹੋਏ, ਸ਼ਹਿਰ ਦਾ ਨਾਂ ਨਾਲ ਲਾ ਲਓ, ਸਿੰਘ ਸਭਾ ਦੇਹਰਾਦੂਨ, ਸਿੰਘ ਸਭਾ ਸੰਗਰੂਰ ਜਾਂ ਜਿਹੜਾ ਵੀ ਤੁਹਾਡਾ ਸ਼ਹਿਰ ਹੈ, ਪਰ ਗੁਰਦੁਆਰਾ ਸਿੰਘ ਸਭਾ ਹੋਏ। ਸੋ ਉਹਨਾਂ ਨੇ ਫਿਰ ਦੂਸਰਾ ਉਹਨਾਂ ਨੇ ਦੇਖਿਆ ਕਿ ਭਾਈ ਕਮਜ਼ੋਰੀ ਤਾਂ ਇਹ ਹੈ ਵੀ ਪੜ੍ਹਨ ਲਿਖਣ ਦਾ ਉਦੋਂ ਵੀ ਸ਼ੌਕ ਨਹੀਂ ਸੀ, ਹੈ ਵੀ ਨਹੀਂ ਸੀ ਲਿਟਰੇਚਰ। ਈਸਾਈ ਧੜਾ ਧੜ, ਈਸਾਈਆਂ ਨੇ ਲੁਧਿਆਣੇ 'ਚ ਆਪਣੀ ਪ੍ਰੈਸ ਲਾ ਲਈ, ਪਹਿਲੀ ਬਾਈਬਲ ਜਿਹੜੀ ਪੰਜਾਬੀ ਦੇ ਵਿੱਚ ਪ੍ਰਕਾਸ਼ਿਤ ਹੋਈ ਲੁਧਿਆਣੇ 'ਚ 1856-57 ਦੇ ਵਿੱਚ, ਉਦੋਂ ਅਜੇ ਕੋਈ ਪੰਜਾਬੀ ਦੇ ਵਿੱਚ ਉਹ ਹੱਥ ਲਿਖਤ ਹੀ ਚੱਲਦਾ ਸੀ, ਜੇ ਪ੍ਰੈਸ ਵੀ ਨਹੀਂ ਸੀ ਲੱਗੀ। ਸੋ ਪਹਿਲੀ ਅਖਬਾਰ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਦਿੱਤ ਸਿੰਘ ਪੰਜਾਬੀ ਪੱਤਰਕਾਰੀ ਦੇ ਪਿਤਾਮਾ ਨੇ, ਫਾਦਰ ਨੇ ਆਫ ਪੰਜਾਬੀ ਜਰਨਲਿਜ਼ਮ, ਸੋ ਲਾਹੌਰ ਦੇ ਵਿੱਚ ਉਹਨਾਂ ਨੇ ਖਾਲਸਾ ਅਖਬਾਰ ਲਾਹੌਰ ਤੋਂ ਸ਼ੁਰੂ ਕੀਤਾ, ਔਰ ਉਸ ਤੋਂ ਬਹੁਤ ਬਾਅਦ ਫਿਰ ਜਦੋਂ ਕਿਉਂਕਿ ਬਾਅਦ 'ਚ ਭਾਈ ਵੀਰ ਸਿੰਘ, ਭਾਈ ਕਾਨ ਸਿੰਘ ਨਾਭਾ, ਇਹ ਸਾਰੇ ਵੀ ਉਸ ਲਹਿਰ ਨਾਲ ਜੁੜਦੇ ਗਏ, ਔਰ ਫਿਰ ਵਜ਼ੀਰ ਹਿੰਦ ਪ੍ਰੈਸ ਅੰਮ੍ਰਿਤਸਰ 'ਚ ਸਥਾਪਿਤ ਹੋਇਆ, ਜਿੱਥੋਂ ਖਾਲਸਾ ਸਮਾਚਾਰ, ਖਾਲਸਾ ਐਡਵੋਕੇਟ, ਇਹ ਅਖਬਾਰਾਂ ਨਿਕਲਣੀਆਂ ਸ਼ੁਰੂ ਹੋਈਆਂ। ਪਰ ਇਹਦੀ ਸ਼ੁਰੂਆਤ, ਔਰ ਭਾਈ ਦਿੱਤ ਸਿੰਘ ਜਿੱਥੇ ਕਲਮ ਦੇ ਧਨੀ ਸਨ, ਉੱਥੇ ਤਕਰੀਰ ਦੇ ਵੀ ਧਨੀ ਸੀ, ਉਹਨਾਂ ਦਾ ਲੈਕਚਰ ਸੁਣਨ ਦੇ ਲਈ ਦੂਰੋਂ ਦੂਰੋਂ ਲੋਕ ਆਉਂਦੇ ਸੀ, ਔਰ ਬੜੇ ਹਾਸ ਰਸ ਵੀ ਸੀ ਉਹਨਾਂ ਦੇ ਵਿੱਚ, ਵਿਦਵਤਾ ਤਾਂ ਹੈ ਹੀ ਸੀ, ਔਰ ਬੜੇ ਜੋਸ਼ੀਲੇ ਅੰਦਾਜ਼ ਦੇ ਵਿੱਚ ਉਹ ਇਹਨਾਂ ਸਾਰਿਆਂ ਦਾ ਹੀ ਉਹਨਾਂ ਨੇ ਫਿਰ ਦਿਆਨੰਦ ਨੂੰ ਇੱਕ ਸਟੇਜ ਤੇ ਉਹਦੇ ਪ੍ਰਭਾਵ ਥੱਲੇ ਆਰੀਆ ਸਮਾਜੀ ਬਣੇ, ਪਰ ਉਹਨੂੰ ਫਿਰ ਉਹਨਾਂ ਨੇ ਚੈਲੰਜ ਵੀ ਕੀਤਾ, ਔਰ ਉਹਨਾਂ ਦਾ ਉਹ ਇੱਕ ਲਿਖਤ ਹੈ ਮੇਰਾ ਤੇ ਸਾਧੂ ਦਿਆਨੰਦ ਦਾ ਸੰਵਾਦ, ਸ਼ਾਲੀਮਾਰ ਬਾਗ ਲਾਹੌਰ 'ਚ ਉਹਨੂੰ ਚੈਲੰਜ ਕੀਤਾ, ਡਿਫੀਟ ਕੀਤਾ, ਔਰ ਲਗਭਗ ਇਸ ਸਾਰੇ ਪੀਰੀਅਡ 'ਚ, ਔਰ ਜਿਹੜੀਆਂ ਇਹਨਾਂ ਨੇ ਅਖਬਾਰਾਂ, ਖਾਲਸਾ ਅਖਬਾਰ ਲਾਹੌਰ ਕੱਢਿਆ ਜਾਂ ਉਸੇ ਹੀ ਲਾਈਨ ਦੇ ਉੱਤੇ ਕਿ ਭਾਈ ਸਿੱਖਾਂ ਦਾ ਇੱਕ ਵੱਖਰਾ ਧਰਮ ਹੈ, ਨਾ ਅਸੀਂ ਆਰੀਆ ਸਮਾਜੀ ਹੈ, ਨਾ ਸਨਾਤਨੀ ਹੈ, ਨਾ ਅਸੀਂ ਈਸਾਈਅਤ ਵੱਲ ਜਾਣਾ ਹੈ, ਅਸੀਂ ਹਿੰਦੂ ਨਹੀਂ ਹੈ। ਔਰ ਇਹ ਉਹ ਪੀਰੀਅਡ ਸੀ ਕਿ ਸਿੱਖਾਂ ਦੇ ਵਿੱਚ ਵੀ ਸਨਾਤਨੀ ਕਿਸਮ ਦੇ ਲੋਕ, ਜਿਵੇਂ ਅੱਜ RSS ਨੇ ਰਾਸ਼ਟਰੀ ਸਿੱਖ ਸੰਗਤ ਦੇ ਨਾਂ ਥੱਲੇ ਵਿੱਚ ਵਾੜੇ ਹੋਏ ਨੇ, ਇਕਬਾਲ ਸਿੰਘ ਜਥੇਦਾਰ ਬਣਿਆ ਹੋਇਆ ਪਟਨਾ ਸਾਹਿਬ ਦਾ, ਔਰ ਦੂਜੇ ਅੱਜ ਸਾਡੇ ਜਥੇਦਾਰਾਂ ਦਾ ਵੀ ਜੋ ਵਰਤਾਰਾ ਹੈ, ਜਿਵੇਂ ਸੌਦਾ ਸਾਹਿਬ ਦੇ
ਮਾਫੀਨਾਮੇ ਦੀ ਸਾਰੀ ਗੱਲ ਤੁਰਦੀ ਹੈ। ਸੋ ਇਹ ਪ੍ਰਭਾਵ ਜਿਹੜੇ ਸਰਕਾਰੀ ਦਰਬਾਰੇ ਅੱਜ ਤਾਂ ਇਹਨਾਂ ਦੇ ਕੋਲ ਹਕੂਮਤ ਹੈ, ਸੋ ਇਹ ਉਦੋਂ ਵੀ ਪ੍ਰਭਾਵ ਸੀ ਜਦੋਂ 1899 ਦੇ ਵਿੱਚ ਭਾਈ ਕਾਹਨ ਸਿੰਘ ਨਾਭਾ ਨੇ ਕਿਤਾਬ ਲਿਖੀ ਹਮ ਹਿੰਦੂ ਨਹੀਂ ਜੀ। ਤਾਂ ਕਈ ਕਹਿਣਗੇ ਕਿ ਜੀ ਅਸੀਂ ਉਹਦਾ ਨਾਂ ਹੈ ਹਮ ਹਿੰਦੂ ਨਹੀਂ, ਕਿਉਂ ਨਹੀਂ ਕਿ ਅਸੀਂ ਹਿੰਦੂ ਨਹੀਂ। ਮੈਂ ਕਿਹਾ ਜੀ ਕਦੇ ਉਹਦਾ ਰੈਲੇਵੈਂਟ ਕੰਟੈਕਸਟ ਦੇਖਿਆ ਕਰੋ। ਇਹ ਉਹ ਪੀਰੀਅਡ ਸੀ ਕਿ ਇੱਕ ਇਸ ਕਿਸਮ ਦੇ ਟੁਚੇ ਤੋਂ ਹਿੰਦੂ ਤਵੀਆਂ ਨੇ, ਸਨਾਤਨੀਆਂ ਨੇ ਉਸ ਵੇਲੇ ਕਿਤਾਬ ਲਿਖਵਾਈ ਜਦੋਂ ਕਿ ਸਿੰਘ ਸਭਾ ਲਹਿਰ ਦਾ ਜ਼ੋਰ ਬਣ ਰਿਹਾ ਸੀ, ਹਮ ਹਿੰਦੂ ਹੈ ਜੀ। ਔਰ ਉਹਦੇ ਜਵਾਬ 'ਚ ਫਿਰ ਭਾਈ ਕਾਹਨ ਸਿੰਘ ਨਾਭਾ ਦੀ ਕਿਤਾਬ ਅੱਜ ਵੀ ਤੁਸੀਂ 118 ਸਾਲ ਬਾਅਦ ਵੀ ਪੜ੍ਹਦੇ ਹੋ, ਅੱਜ ਵੀ ਲੱਗਦਾ ਕਿ ਅੱਜ ਉਹੀ ਸਿੱਖ ਕਿਸੇ ਨੇ ਮੌਲੀ ਦਾ ਧਾਗਾ ਬੰਨਿਆ, ਉਂਗਲਾਂ 'ਚ ਨੱਗ ਠੋਕੇ ਹੋਏ ਨੇ, ਜੰਤਰ ਮੰਤਰ ਤੰਤਰ ਤੁਰੇ ਹੋਏ ਨੇ, ਕੋਈ ਗੁੱਗੇ ਨੂੰ ਪੂਜਦਾ, ਛਪਾਰ ਦਾ ਮੇਲਾ ਲੱਗਣਾ ਲੁਧਿਆਣੇ, ਗੁੱਗੇ ਦੀ ਮਿੱਟੀ ਕੱਢਣੀ ਹੈ ਜਾ ਕੇ, ਗਣੱਪਾ ਮੋਰੀਆ ਕਰਕੇ ਬੰਬਈ 'ਚ ਤੁਰੇ ਹੋਏ ਸੀ, ਚਾਰ ਚਫੇਰੇ ਉਸ ਕਿਸਮ ਦਾ। ਸੋ ਇਹ ਉਹੀ ਮਾਹੌਲ ਹੈ। ਅੱਜ ਜਦੋਂ ਸਿਆਣੇ ਦਾਨੇ ਸਿੱਖ ਕਹਿਣਗੇ ਕਿ ਜੀ ਇੱਕ ਹੋਰ ਸਿੰਘ ਸਭਾ ਲਹਿਰ ਦੀ ਲੋੜ ਹੈ, ਤੇ ਉਹ ਪੀਰੀਅਡ ਸੀ ਕਿ ਜਿਸ ਕਿਸਮ ਦੀ ਇੱਕ ਦਿਲਗੀਰੀ ਚੋਂ, ਢਹਿੰਦੀ ਕਲਾ ਚੋਂ ਇਹਨਾਂ ਫਕੀਰਾਂ ਨੇ ਕੱਢਿਆ, ਕਿਉਂਕਿ ਤਕਰੀਰ ਔਰ ਤਹਿਰੀਰ ਔਰ ਇਹਨਾਂ ਚੈਲੰਜਸ ਦੇ ਨਾਲ ਵੱਡਾ ਚੈਲੰਜ, ਕਿਉਂਕਿ ਆਰਥਿਕ ਤੌਰ ਤੇ ਕੋਈ ਨਹੀਂ ਸੀ, ਫਿਰ ਛੋਟੀ ਜਾਤ ਜਿਹੜੀ ਬਣਾਈ ਹੋਈ ਸੀ ਇਹਨਾਂ ਨੇ। ਕਈ ਵਾਰ ਇਹ ਵੀ ਹੁੰਦਾ ਸੀ ਕਿਉਂਕਿ ਜਿੱਥੇ ਉਹਨਾਂ ਨੇ ਦੀਵਾਨ ਐਡਰੈਸ ਕਰਨੇ, ਗੁਰਦੁਆਰਿਆਂ ਦੇ ਗ੍ਰੰਥੀ ਦੂਜੇ ਤੀਜੇ ਉਹੀ ਉੱਚ ਜਾਤ ਅਭਿਮਾਨ ਵਾਲੇ, ਉਸ ਸਟੇਜ ਦੇ ਉੱਤੇ ਕੜਾ ਪ੍ਰਸ਼ਾਦ ਦੀ ਦੇਗ ਨਹੀਂ ਸੀ ਲਿਆ ਕੇ ਰੱਖਦੇ ਜਦੋਂ ਤੱਕ ਭਾਈ ਦਿੱਤ ਸਿੰਘ ਆ ਕੇ ਲੈਕਚਰ ਕਰਕੇ ਉੱਤਰ ਨਹੀਂ ਸੀ ਜਾਂਦੇ, ਕਿਉਂਕਿ ਉਹਨਾਂ ਨੂੰ ਇਹ ਸੀ ਕਿ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਵਰਤ ਕੇ ਕਿ ਇਹ ਬੈਠਾ ਇਹ ਪਿੱਟ ਜਾਏਗਾ ਜੀ। ਸੋ ਇਸ ਆਪਣਿਆਂ ਹੱਥੋਂ ਹਿਊਮਿਲੇਸ਼ਨ, ਤੁਹਾਨੂੰ ਕੋਈ ਕਹੇ ਜੀ ਤੁਸੀਂ ਸਿੱਖ ਹੀ ਨਹੀਂ ਹੋ ਜਾਂ ਤੁਹਾਡੇ ਪੁਰਖੇ ਜਿਹੜੇ ਨੇ ਉਹ ਨੀਚ ਨੇ, ਨਹੀਂ ਜਾਂ ਤੁਸੀਂ ਨੀਚ ਹੋ। ਹੁਣ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਇਹ ਨਹੀਂ ਸੀ ਕਹਿ ਸਕਦੇ ਕਿਉਂਕਿ ਉਹਨਾਂ ਦਾ ਸਬੰਧ ਜੱਟ ਪਰਿਵਾਰ ਨਾਲ ਸੀ, ਪਰ ਉਹਨਾਂ ਨੂੰ ਕਹਿੰਦਾ ਸੀ ਲੈ ਇਹ ਸਾਨੂੰ ਕੀ ਦੱਸੇਗਾ, ਲਾਂਗਰੀ ਦਾ ਤੁਖਮ ਹੈ, ਕਿਉਂਕਿ ਉਹਨਾਂ ਦੇ ਪਿਤਾ ਲਾਂਗਰੀ ਸੀ। ਹੁਣ ਜਾਂ ਤੁਸੀਂ ਜਾਤੀ ਸੂਚਕ ਨਫ਼ਰਤ ਦਾ ਸ਼ਬਦ ਵਰਤੋ ਜਾਂ ਤੁਸੀਂ ਜਿਹੜੀ ਹੈ ਉਹਨਾਂ ਦੀ ਆਰਥਿਕ ਹਾਲਤ। ਸੋ ਜਦੋਂ ਮੈਂ ਕਿਹਾ ਵੀ ਭਾਈ ਦਿੱਤ ਸਿੰਘ ਮੇਰੇ ਰੋਲ ਮਾਡਲ ਨੇ, ਤੇ ਮੈਂ ਦੇਖਦਾ ਪ੍ਰੋਫੈਸਰ ਗੁਰਮੁਖ ਸਿੰਘ ਦਿੱਤ ਸਿੰਘ ਕਿਹਨਾਂ ਹਾਲਾਤਾਂ, ਫਿਰ ਇੱਥੇ ਗੱਲ ਨਹੀਂ ਰੁਕੀ। ਕਿਵੇਂ ਜਦੋਂ ਕਿ ਹੁਣ ਇਹ ਸਿੰਘ ਸਭਾ ਮੂਵਮੈਂਟ ਵਾਲੇ ਜਿਹੜੇ ਬੇਦੀ ਸੋਢੀ ਸੀ, ਇਹ ਜਿੱਥੇ ਗਦੇਲੇ ਲਾ ਕੇ ਬਹਿੰਦੇ ਸੀ ਅੰਦਰ ਵੜ ਜਾਂਦੇ ਸੀ, ਇਹਨਾਂ ਦੇ ਗਦੇਲੇ ਚੁੱਕ ਕੇ ਬਾਹਰ ਮਾਰਦੇ ਸੀ, ਜਿਹੜੇ ਵੀ ਹੋਰ ਵੀ ਬਹੁਤ ਸਾਰੇ ਲੋਕ ਨਾਲ ਜੁੜਨ ਲੱਗੇ। ਸੋ ਉਹਨਾਂ ਨੇ ਉਦੋਂ ਪ੍ਰੋਫੈਸਰ ਗੁਰਮੁਖ ਸਿੰਘ ਦੇ ਖਿਲਾਫ ਹੁਕਮਨਾਮਾ ਜਾਰੀ ਕਰਵਾਇਆ ਅਕਾਲ ਤਖਤ ਹਰਮੰਦਰ ਸਾਹਿਬ ਔਰ ਬਾਬਾ ਟੱਲ ਦੇ ਪੁਜਾਰੀਆਂ ਨੇ ਸਿੱਖੀ ਚੋਂ ਖਾਰਜ ਕਰਦਾ ਪ੍ਰੋਫੈਸਰ ਗੁਰਮੁਖ ਸਿੰਘ ਨੂੰ, ਔਰ ਚਾਰਜ ਇਹ ਲਾਇਆ ਕਿ ਇਹ ਗੁਰੂ ਅੰਸ਼ ਕੋ ਨਹੀਂ ਮਾਨਤਾ ਕਿ ਵੀ ਇਹ ਅਸੀਂ ਗੁਰੂ ਅੰਸ਼ ਹੈ, ਬੇਦੀ ਸੋਢੀ ਅਸੀਂ ਬਾਬੇ ਹੈ, ਇਹ ਸਾਨੂੰ ਨਹੀਂ ਮੰਨਦੇ। ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ, ਵੀ ਉਹਨਾਂ ਨੇ ਕਿਹਾ ਵੀ ਠੀਕ ਹੈ। ਉਹ ਬਾਅਦ ਮਨਜੀਤ ਸਿੰਘ ਐਕਟਿੰਗ ਜਥੇਦਾਰ ਬਣਿਆ, ਉਹਨੇ ਉਹ ਹੁਕਮਨਾਮਾ ਵਾਪਸ ਲਿਆ 100 ਸਾਲ ਬਾਅਦ। ਪਰ ਉਹਨਾਂ ਨੇ 2-3 ਗੱਲਾਂ ਇਹ ਦੇਖੀਆਂ ਕਿ ਭਾਈ ਐਜੂਕੇਸ਼ਨ ਨਹੀਂ ਹੈ, ਛੋਟੇ ਛੋਟੇ ਟ੍ਰੈਕਟ ਲਿਖੇ। ਉਹਨਾਂ ਨੇ ਕਿਹਾ ਵੀ ਮੁੱਢਲੀ ਵਿੱਦਿਆ ਨਹੀਂ। ਅੱਜ ਅਸੀਂ ਦੇਖਦੇ ਹਾਂ ਖਾਲਸਾ ਸਕੂਲ ਸ਼ਬਦ ਸਾਨੂੰ ਲੱਗਦਾ ਵੀ ਪਤਾ ਨਹੀਂ 300 ਸਾਲ ਤੋਂ ਖਾਲਸਾ ਸਕੂਲ ਹੀ ਖੁੱਲੇ ਹੋਏ ਨੇ, ਜਾਂ ਖਾਲਸਾ ਕਾਲਜ ਅੰਮ੍ਰਿਤਸਰ। ਇਹ ਇਹਨਾਂ ਫਕੀਰਾਂ ਦੀ ਬਦੌਲਤ ਹੈ। ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ, ਇਹਨਾਂ ਨੇ ਖਾਲਸਾ ਸਕੂਲ ਖੋਲ੍ਹਣ ਦੀ ਗੱਲ ਦੀ ਸ਼ੁਰੂਆਤ ਕੀਤੀ। 1892 ਚ ਖਾਲਸਾ ਕਾਲਜ ਅੰਮ੍ਰਿਤਸਰ ਹੋਂਦ ਚ ਲਿਆਉਣ ਦੇ ਲਈ ਝੋਲੀ ਅੱਡ ਕੇ ਟਕਾ ਮੰਗ ਕੇ ਰਾਜਿਆਂ ਦੇ ਕੋਲ ਵੀ ਗਏ, ਉਹਦੇ ਚ ਪਟਿਆਲਾ ਨਾਭਾ ਨੂੰ ਵੀ, ਕਿ ਭਾਈ ਸਿੱਖਾਂ ਦੀ ਆਪਣੀ ਇੰਸਟੀਟਿਊਸ਼ਨ ਹੋਣੀ ਚਾਹੀਦੀ ਹੈ। ਔਰ ਇਦਾਂ ਖਾਲਸਾ ਕਾਲਜ ਅੰਮ੍ਰਿਤਸਰ ਦੀ ਸ਼ੁਰੂਆਤ ਕੀਤੀ। ਔਰ ਉਹਨਾਂ ਦੀ ਉਮਰ ਲਗਭਗ 51 ਸਾਲ ਹੋਈ। 51 ਸਾਲ ਦੀ ਉਮਰ 'ਚ ਉਹ ਇਸ ਫਾਨੀ ਸੰਸਾਰ ਤੋਂ ਚਲੇ ਗਏ। ਔਰ ਮੈਂ ਕਈ ਵਾਰੀ ਦੇਖਦਾ ਕਿ ਜਦੋਂ ਗ੍ਰਸਤ ਦਾ ਦੁੱਖ ਤੁਹਾਨੂੰ ਮਿਲਦਾ, ਔਰ ਇਹਨਾਂ ਦੇ ਭਾਈ ਦਿੱਤ ਸਿੰਘ ਹੋਰਾਂ ਦੇ 2 ਬੇਟੇ ਸੀ, 2 ਬੱਚੇ ਸੀ। ਇੱਕ ਉਹਨਾਂ ਦਾ ਬੇਟਾ ਡਾਕਟਰ ਬਲਵੰਤ ਸਿੰਘ ਜਿਹਨੇ ਡਾਕਟਰੀ ਦੀ ਤਾਲੀਮ ਲਈ, ਔਰ ਦੂਸਰੀ ਬੱਚੀ ਉਹਨਾਂ ਦੀ ਵਿਦਿਆਵੰਤ ਕੌਰ। ਔਰ ਦੋਨੋਂ ਹੀ ਜਵਾਨ ਉਮਰ ਦੇ ਵਿੱਚ ਚੜ੍ਹਾਈ ਕਰ ਗਏ। ਔਰ ਵਿਦਿਆਵੰਤ ਕੌਰ ਬਹੁਤ ਬ੍ਰਿਲੀਅੰਟ ਬੱਚੀ ਸੀ, 12-13 ਸਾਲ ਦੀ। ਲੈਕਚਰ ਵੀ ਉਹਨੇ ਆਪਣੇ ਬਾਪ ਵਾਂਗ ਸੀ, ਉਹ ਕਹਿੰਦੇ ਸੀ ਕਿ ਵੀ ਇਹ ਵਰਦੀ ਡਾਟਰ ਆਫ ਦਾ ਵਰਦੀ ਫਾਦਰ, ਪਰ ਉਹ ਵੀ ਪਰ ਜਵਾਨੀ ਚਲੇ ਗਏ। ਹੁਣ ਜਦੋਂ ਇਹ ਚੈਲੰਜਸ ਹੁੰਦੇ ਨੇ ਤੁਹਾਡੇ ਸਾਹਮਣੇ, ਤੇ ਫੇਰ ਵੀ ਖਲੋਤੇ ਰਹਿਣਾ ਇਹ ਸੌਖਾ ਨਹੀਂ ਹੁੰਦਾ ਜੀ। ਸੋ ਮੈਂ ਸਮਝਦਾ ਹਾਂ ਵੀ ਉਹਨਾਂ ਨੇ ਫਿਰ ਵੀ ਸਿੱਖੀ ਸਦਕ ਵੀ ਨਿਭਾਇਆ, ਔਰ ਜੋ ਉਹਨਾਂ ਨੇ ਕਰਕੇ ਦਿਖਾਇਆ। ਔਰ ਪ੍ਰੋਫੈਸਰ ਗੁਰਮੁਖ ਸਿੰਘ 1898 ਦੇ ਵਿੱਚ ਚੜ੍ਹਾਈ ਕਰ ਗਏ, ਔਰ ਅੱਜ ਦੇ 6 ਸਤੰਬਰ 1901 ਨੂੰ ਭਾਈ ਦਿੱਤ ਸਿੰਘ ਹੋਰਾਂ ਨੇ ਚੜ੍ਹਾਈ ਕੀਤੀ।
52 ਕਿਤਾਬਾਂ ਜਿਹੜੀਆਂ ਨੇ ਇਸ ਪੀਰੀਅਡ ਦੇ ਵਿੱਚ ਭਾਈ ਦਿੱਤ ਸਿੰਘ ਹੋਰਾਂ ਨੇ ਲਿਖੀਆਂ, ਜਿਨ੍ਹਾਂ ਦਾ ਜ਼ਿਕਰ ਅਸੀਂ ਅਕਸਰ ਕਰਦੇ। ਉਹਨਾਂ ਦੇ ਵਿੱਚ ਪ੍ਰਮੁੱਖ ਤੌਰ ਤੇ ਗੁਰੂ ਨਾਨਕ ਪ੍ਰਬੋਧ, ਗੁਰੂ ਅਰਜਨ ਚਰਿੱਤਰ, ਦੰਭ ਬਿਦਾਰਣ, ਦੁਰਗਾ ਪ੍ਰਬੋਧ, ਪੰਥ ਪ੍ਰਬੋਧ, ਰਾਜ ਪ੍ਰਬੋਧ, ਮੇਰਾ ਤੇ ਸਾਧੂ ਦਿਆਨੰਦ ਦਾ ਸੰਵਾਦ। ਫਿਰ ਉਹਨਾਂ ਨੇ ਪ੍ਰਾਚੀਨ ਸਿੱਖ ਸ਼ਹੀਦਾਂ ਸੰਬੰਧੀ ਵੀ ਜਿਹੜੇ ਨੇ ਛੋਟੇ ਛੋਟੇ ਕਿਤਾਬਚੇ ਲਿਖੇ, ਜਿਨ੍ਹਾਂ 'ਚ ਭਾਈ ਸ਼ਹੀਦ ਭਾਈ ਤਾਰਾ ਸਿੰਘ ਵਾਂ, ਭਾਈ ਸੁਬੇਗ ਸਿੰਘ, ਭਾਈ ਮਤਾਬ ਸਿੰਘ ਮੀਰਾ ਕੋਟੀਆ, ਭਾਈ ਤਾਰੂ ਸਿੰਘ ਆਦਿ ਸ਼ਾਮਲ ਨੇ। ਔਰ ਉਹਨਾਂ ਬਰਥਾਏ ਮੈਂ ਕਨਕਲੂਡ ਕਰਾਂ, ਇੱਕ ਰੋਪੜ ਨਿਵਾਸੀ ਹੋਏ ਨੇ ਕਵੀ ਰਾਜ ਗੁਰਬਖਸ਼ ਸਿੰਘ ਜੀ। ਉਹਨਾਂ ਨੇ ਭਾਈ ਦਿੱਤ ਸਿੰਘ ਦੀ ਸਿੱਖ ਕੌਮ ਪ੍ਰਤੀ ਕੀ ਦੇਣ ਹੈ ਉਸ ਨੂੰ ਬਿਆਨਦਿਆਂ ਇੱਕ ਕਵਿਤ ਕਿਹਾ ਸੀ, ਜਿਸ ਦਾ ਨਾਮ ਲੈਂਦਿਆਂ ਦਿਲ ਵਿੱਚ ਜੋਸ਼ ਉੱਠੇ, ਨਿਭ ਜਾਏ ਧੌਣ ਵੱਡੇ ਵੱਡੇ ਅਭਿਮਾਨੀ ਦੀ, ਸੁੱਤੀ ਕੂਕ ਪਈ ਕੌਮ ਆਣ ਕੇ ਜਗਾਈ ਜਿਸ, ਅੱਜ ਤੱਕ ਧੁੰਮ ਪਈ ਹੋਈ ਜਿਸ ਦੀ ਕਾਨੀ ਦੀ ਕਲਮ ਦੀ ਜੀ। ਕੌਣ ਐਸਾ ਵੀਰ ਜਿਸ ਭਰਮ ਲੀਰੋ ਲੀਰ ਕੀਤੇ, ਆਈ ਯਾਦ ਅੱਜ ਉਸ ਸਿੰਘ ਸਭਾ ਦੇ ਬਾਨੀ ਦੀ, ਭਾਵੇਂ ਪਾਈ ਨਾ ਕਦਰ ਉਹਦੀ ਸਿੱਖ ਕੌਮ ਨੇ ਹੈ, ਪਾਸੇ ਅੱਜ ਲੋੜ ਫੇਰ ਦਿੱਤ ਸਿੰਘ ਗਿਆਨੀ। ਔਰ ਅੱਜ ਵੀ ਉਹਨਾਂ ਦਾ ਜਿਹੜਾ ਪਿੰਡ ਕਲੌੜ ਆਨੰਦਪੁਰ ਹੈ, ਉਦੋਂ ਜ਼ਿਲ੍ਹਾ ਪਟਿਆਲਾ 'ਚ ਸੀ, ਹੁਣ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਹੈ। ਕੱਲ 6 ਸਤੰਬਰ ਨੂੰ ਉਹਦੇ 'ਚ ਇੱਕ ਉਹਨਾਂ ਦੀ ਯਾਦ ਸਮਾਗਮ ਵੀ ਰੱਖਿਆ ਹੋਇਆ, ਔਰ ਸ਼ਾਇਦ ਇੱਕ ਦੋ ਥਾਂ ਤੇ ਸ਼੍ਰੋਮਣੀ ਕਮੇਟੀ ਨੇ ਲਾਇਬ੍ਰੇਰੀ ਦਾ ਨਾਂ ਉਹਨਾਂ ਦੇ ਨਾਂ ਤੇ ਰੱਖਿਆ। ਉਸ ਸਮਾਗਮ ਦੇ ਵਿੱਚ ਅਕਾਲੀ ਲੀਡਰ ਔਰ ਸਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਪਾਰਟਿਸਿਪੇਟ ਕਰ ਰਹੇ ਨੇ। ਔਰ ਮੈਂ ਕਨਕਲੂਡ ਕਰਾਂ, ਜਦੋਂ 6 ਸਤੰਬਰ 1901 ਨੂੰ ਭਾਈ ਦਿੱਤ ਸਿੰਘ ਜੀ ਨੇ ਚੜ੍ਹਾਈ ਕੀਤੀ, ਉਦੋਂ ਭਾਈ ਵੀਰ ਸਿੰਘ, ਕਿਉਂਕਿ ਇਵੇਂ ਹੀ ਹੁੰਦਾ ਹੈ ਕਿ ਜਦੋਂ ਤੱਕ ਪ੍ਰੋਫੈਸਰ ਗੁਰਮੁਖ ਸਿੰਘ ਭਾਈ ਦਿੱਤ ਸਿੰਘ ਹੋਰਾਂ ਨੇ ਕੌਮ ਨੂੰ ਉਸ ਸਲੰਬਰ ਚੋਂ ਜਗਾਇਆ ਝੰਜੋੜ ਕੇ, ਔਰ ਉਦੋਂ ਫਿਰ ਭਾਈ ਵੀਰ ਸਿੰਘ, ਭਾਈ ਕਾਹਨ ਸਿੰਘ ਨਾਭਾ, ਇਹ ਸਾਰੀਆਂ ਸ਼ਖਸੀਅਤਾਂ ਸਿੰਘ ਸਭਾ ਲਹਿਰ ਚੋਂ ਪਹਿਲਾਂ ਇਹ ਖਾਲਸਾ ਦੀਵਾਨ ਲਾਹੌਰ, ਖਾਲਸਾ ਦੀਵਾਨ ਅੰਮ੍ਰਿਤਸਰ ਸਨ, ਫਿਰ ਸੈਂਟਰਲ ਖਾਲਸਾ ਦੀਵਾਨ ਬਣਿਆ, ਉਹਦੇ ਚੋਂ ਚੀਫ ਖਾਲਸਾ ਦੀਵਾਨ ਨਿਕਲਿਆ। ਚੀਫ ਖਾਲਸਾ ਦੀਵਾਨ ਨੇ ਫਿਰ ਸਿੱਖ ਐਜੂਕੇਸ਼ਨਲ ਕਾਨਫਰੰਸਿਸ ਦਾ ਜਿਹੜਾ ਉਹ ਮੁੱਢ ਬੰਨਿਆ, ਫਿਰ ਜਿੱਥੇ ਕਾਨਫਰੰਸ ਹੁੰਦੀ ਸੀ ਉੱਥੇ ਖਾਲਸਾ ਸਕੂਲ ਖੁੱਲ੍ਹਦਾ ਸੀ। ਔਰ ਇਹ ਜਿਹੜਾ ਅੱਜ ਅਸੀਂ ਪੂਰਾ ਇੱਕ ਨੈਟਵਰਕ ਦੇਖਦੇ ਹਾਂ ਖਾਲਸਾ ਸਕੂਲਾਂ, ਖਾਲਸਾ ਕਾਲਜਾਂ ਦਾ, ਉਹਦੇ ਚੋਂ ਨਿਕਲਿਆ। ਔਰ ਭਾਈ ਵੀਰ ਸਿੰਘ ਜੀ ਨੇ ਭਾਈ ਦਿੱਤ ਸਿੰਘ ਦੇ ਚੜ੍ਹਾਈ ਕਰਨ ਦੇ ਉੱਤੇ ਜਿਹੜੀ ਉਹਨਾਂ ਨੂੰ ਖਾਲਸਾ ਸਮਾਚਾਰ ਅਖਬਾਰ ਜਿਹੜੀ ਅੰਮ੍ਰਿਤਸਰ ਤੋਂ ਛਪਦੀ ਸੀ, ਉਸ ਦੇ ਵਿੱਚ ਜਿਹੜੀ ਟ੍ਰਿਬਿਊਟ ਦਿੱਤੀ ਉਹ ਸੀ, ਜਾਗੋ ਜਾਗੋ ਜੀ ਦਿੱਤ ਸਿੰਘ ਪਿਆਰੇ, ਕੌਮ ਬੈਠੀ ਸਰਾਣੇ ਜਗਾਵੇ, ਕਿਉਂ ਨੀਂਦ ਕੀਤੀ ਪਿਆਰੀ, ਕਿਉਂ ਜਾਗ ਤੁਹਾਨੂੰ ਨਾ ਆਵੇ, ਕਦੀ ਕੌਮ ਜਗਾਈ ਸੀ ਤੈਨੇ, ਹਾਂ ਲੰਮੇ ਕੱਢ ਕੱਢ ਵੈਣ ਤੇ ਹਾਵੇ, ਜਗਾ ਕੇ ਕੌਮ ਭੁਲੱਕੜ, ਆਪ ਸੌਂ ਗਏ ਹੋ ਬੇਦਾਵੇ। ਸੋ ਅਸੀਂ ਅੱਜ ਦਾ ਇਹ ਪ੍ਰੋਗਰਾਮ ਭਾਈ ਦਿੱਤ ਸਿੰਘ ਜੀ ਦੀ ਨਜ਼ਰ ਕਰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ, ਪਰ ਬ੍ਰੇਕ ਤੋਂ ਪਹਿਲਾਂ ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਨੇ ਵੀ ਅਪੀਲ ਕੀਤੀ ਹੈ, ਅਸੀਂ ਵੀ ਅਪੀਲ ਕਰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਜਿਹੜੀ TV 84 ਦੀ ਮਾਈਕ ਸਹਾਇਤਾ ਜੋ ਕਰ ਰਹੇ ਨੇ ਉਹਨਾਂ ਦਾ ਆਪਾਂ ਸ਼ੁਕਰੀਆ ਅਦਾ ਕਰਦੇ ਹਾਂ। ਜਿਹੜੇ ਨਹੀਂ ਕਰ ਰਹੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਰ ਰਾਹੀਂ ਰਿਕਰਿੰਗ ਡੋਨਰ ਬਣ ਕੇ ਤੁਸੀਂ ਕਰੋ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਤੁਸੀਂ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਸ਼ੁਕਰੀਆ ਵਿਊਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।